ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਦੇ ਇੱਕ ਅਹਿਮ ਚਿਹਰੇ ਤੋਂ, ਜਿਹੜਾ ਕਿ ਚਿਹਰਾ ਆਪ ਵੀ ਵਿਵਾਦਾਂ ਦੇ ਵਿੱਚ ਰਿਹਾ, ਸੁਰਖੀਆਂ ਦੇ ਵਿੱਚ ਰਿਹਾ। ਅਕਾਲੀ ਦਲ ਦੀ ਇਸ ਮਾਮਲੇ ਦੇ ਵਿੱਚ ਖਾਸੀ ਫਜ਼ੀਅਤ ਹੋਈ ਮੰਨੀ ਜਾ ਰਹੀ ਹੈ। ਸੁੱਚਾ ਸਿੰਘ ਲੰਗਾਹ ਦਾ ਮੁੰਡਾ ਫੜਿਆ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਸੁੱਚਾ ਸਿੰਘ ਲੰਗਾਹ ਦੀ ਪਹਿਚਾਣ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ, ਜਾਂ ਆਪਾਂ ਕਹੀਏ ਕਿ ਅਕਾਲੀ ਦਲ ਦੇ ਹਵਾਲੇ ਨਾਲ ਮਾਝੇ ਦੇ ਜਰਨੈਲ ਵਜੋਂ ਕੀਤੀ ਜਾਂਦੀ ਸੀ ਜੀ ਕਿ ਸੁੱਚਾ ਸਿੰਘ ਲੰਗਾਹ ਮਾਝੇ ਦਾ ਜਰਨੈਲ ਹੈ ਜੀ। ਮਾਝੇ ਖੇਤਰ ਦੀ ਚੰਗਾ ਦਬਦਬਾ ਜੀ, ਉਸ ਖੇਤਰ 'ਚ ਉਹ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਨੇ ਤੇ ਬਾਦਲਾਂ ਦੀ ਸਰਕਾਰ ਦੇ ਵਿੱਚ ਮੰਤਰੀ ਤੱਕ ਰਹੇ ਨੇ। ਸ਼੍ਰੋਮਣੀ ਕਮੇਟੀ 'ਚ ਮਾਝੇ ਵਾਲੇ ਖੇਤਰ ਤੋਂ ਨੁਮਾਇੰਦਗੀ ਕਰਦੇ ਸੀ। ਐਸਜੀਪੀਸੀ 'ਚ ਮੁਰਲੀ ਸਫਾ 'ਚ ਸੀਗੇ। ਪਰ 2017 ਦੇ ਵਿੱਚ ਉਹਨਾਂ ਦੀ ਇੱਕ ਨੀਲੀ ਫਿਲਮ ਨੇ ਉਹਨਾਂ ਨੂੰ ਇਹਨਾਂ ਸਾਰਿਆਂ ਘਰਾਂ ਤੋਂ ਬਾਹਰ ਕਰ ਦਿੱਤਾ, ਧਾਰਮਿਕ ਪੰਥਕ ਸਿਆਸਤ ਤੋਂ ਵੀ ਤੇ ਰਾਜਨੀਤਿਕ ਸਿਆਸਤ ਤੋਂ ਵੀ। ਸੋ ਇਹੋ ਜਿਹੇ ਲਾਂਭੇ ਹੋਏ ਕਿ ਉਸ ਤੋਂ ਬਾਅਦ ਉਹਨਾਂ ਨੇ ਕਈ ਤਰ੍ਹਾਂ ਤੇ ਜਾ ਕੇ ਨੱਕ ਰਗੜੇ, ਪੰਥਕ ਧਿਰਾਂ ਮੂਹਰੇ ਵੀ, ਗੁਰੂ ਘਰਾਂ 'ਚ ਵੀ, ਜਥੇਦਾਰਾਂ ਮੂਹਰੇ ਵੀ, ਤੇ ਇੱਥੋਂ ਤੱਕ ਕਿ ਰਾਜਨੀਤਿਕ ਲੀਡਰਾਂ ਤੱਕ ਵੀ ਅਪਰੋਚ ਕੀਤੀ ਕਿ ਤੁਸੀਂ ਜਥੇਦਾਰਾਂ ਤੋਂ ਮੈਨੂੰ ਮਾਫੀ ਦਵਾ ਦਿਓ, ਮੇਰੀ ਵਾਪਸੀ ਕਰਾ ਦਿਓ, ਗੁਨਾਹ ਹੋ ਗਿਆ, ਸਹਿਮਤੀ ਵਾਲਾ ਸੀ ਜਾਂ ਇਹ ਸੀ। ਸੋ ਸਾਰੇ ਵਰਤਾਰੇ ਨੂੰ ਕਰਦੇ ਕਰਦੇ 2023 ਚ ਆ ਕੇ ਸਿੰਘ ਲੰਗਾਹ ਨੂੰ ਮਤਲਬ ਤਨਖਾਹੀਆ ਕਰਾਰ ਦਿੱਤਾ ਜਾਂਦਾ ਤੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਪੰਥ 'ਚ ਵਾਪਸੀ ਹੁੰਦੀ ਹੈ। ਪਰ ਪ੍ਰਵੀਨ ਜੀ, 2017 ਤੋਂ ਲੈ ਕੇ 2023 ਤੱਕ ਜਿਹੜਾ ਖੋਰਾ ਲੱਗਣਾ ਸੀ, ਇੱਕ ਤਾਂ ਵੈਸੇ ਹੀ ਅਕਾਲੀ ਦਲ ਮਤਲਬ ਆਪਣੀਆਂ ਕੁਝ ਗਲਤੀਆਂ ਕਰਕੇ ਕਿਨਾਰੇ ਹੋ ਗਿਆ ਜਾਂ ਰਾਜਨੀਤੀ ਦੀਆਂ ਸਫਾ ਚੋਂ ਬਾਹਰ ਹੋ ਗਿਆ, ਤੇ ਦੂਜਾ ਲੰਗਾਹ ਹੋਰੀ ਵੈਸੇ ਹੀ ਮਤਲਬ ਲੋਕਾਂ ਦੀ ਨਜ਼ਰਾਂ ਚੋਂ ਬਾਹਰ ਹੋ ਗਏ। ਤੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਇੱਕ ਸਾਲ ਆਇਆ 2021 ਜੀ ਕੀ ਉਸ 2021 ਦੇ ਦਰਮਿਆਨ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਪ੍ਰਕਾਸ਼ ਸਿੰਘ ਲੰਗਾਹ ਪਹਿਲਾਂ ਵੀ ਚਿੱਟੇ ਨਾਲ ਫੜਿਆ ਗਿਆ। ਉਸ ਸਮੇਂ ਵੀ ਉਹਦੇ ਉੱਤੇ ਚਿੱਟੇ ਦੀ ਵੇਚਣ ਦੀ, ਲੈਣ ਦੀ ਪਰਚਾ ਦਰਜ ਹੁੰਦਾ ਹੈ, ਕਾਰਵਾਈ ਹੁੰਦੀ ਹੈ, ਭਗੌੜਾ ਹੁੰਦਾ ਹੈ, ਗ੍ਰਿਫਤਾਰ ਹੁੰਦਾ ਹੈ, ਸਾਰੀ ਕਾਰਵਾਈ ਹੁੰਦੀ ਹੈ। ਪਰ ਉਸ ਸਮੇਂ ਸੁੱਚਾ ਸਿੰਘ ਲੰਗਾਹ ਕਹਿੰਦੇ ਕਿ ਇਹ ਮੇਰੇ ਖਿਲਾਫ ਰਾਜਨੀਤਿਕ ਸਾਜ਼ਿਸ਼ ਰਚੀ ਜਾ ਰਹੀ ਹੈ, ਸਾਨੂੰ ਪੂਰੀ ਤਰ੍ਹਾਂ ਹਰ ਖੇਤਰ 'ਚ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਅੱਜ ਉਹੀ ਮੁੰਡਾ 4 ਹੋਰ ਸਾਥੀਆਂ ਦੇ ਨਾਲ ਸ਼ਿਮਲੇ 'ਚ ਫੜਿਆ ਜਾਂਦਾ ਤੇ ਦਾਅਵਾ ਕਰਦੀ ਹੈ ਪੁਲਿਸ ਕਿ ਹਿਮਾਚਲ 'ਚ ਚਿੱਟਾ ਵੇਚਣ ਦਾ ਕਾਰੋਬਾਰ ਕਰਦਾ ਸੀ। ਅੱਛਾ। ਕਹਿੰਦੇ ਪ੍ਰਕਾਸ਼ ਸਿੰਘ ਲੰਗਾਹ ਆਪਣੇ ਸਾਥੀਆਂ ਦੇ ਨਾਲ ਆਪਣੇ ਜਨਮ ਦਿਨ ਦੇ ਹਵਾਲੇ ਨਾਲ ਪਾਰਟੀ ਕਰਨ ਸ਼ਿਮਲੇ ਆਇਆ ਸੀ ਤੇ ਉਹ ਆਪਣੇ ਨਾਲ ਜਿਹੜੇ ਸਾਥੀਆਂ ਨੂੰ ਨਾਲ ਲੈ ਕੇ ਆਇਆ, ਉਹਨਾਂ 'ਚ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਹੈ। ਠੀਕ ਹੈ। ਤੇ ਇਹ ਸਾਰੇ ਜਣੇ ਮਿਲ ਕੇ ਕਹਿੰਦੇ ਕਿ ਹਿਮਾਚਲ ਦੇ ਵੱਖ-ਵੱਖ ਖੇਤਰਾਂ 'ਚ ਨੌਜਵਾਨਾਂ ਨੂੰ ਨਾਲ ਲਾ ਕੇ ਚਿੱਟੇ ਦਾ ਧੰਦਾ ਚਲਾਉਂਦੇ। ਸ਼ਿਮਲਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਹੋਟਲ 'ਚ ਜਦੋਂ ਪੁਲਿਸ ਛਾਪਾ ਮਾਰਦੀ ਆ ਤਾਂ ਆ ਪ੍ਰਕਾਸ਼ ਸਿੰਘ ਜਿਹੜਾ ਲੰਗਾਹ ਏ ਉਹ ਤੇ ਉਹਦੇ ਨਾਲ ਹੀ ਮਤਲਬ 3 ਮੁੰਡੇ ਜਿਹੜੇ ਫੜੇ ਜਾਂਦੇ ਨੇ ਤੇ ਉਹ ਤੋਂ ਬਿਨਾਂ ਇੱਕ ਕੁੜੀ ਜਿਹੜੀ ਫੜੀ ਜਾਂਦੀ ਆ, ਕੁੜੀ ਹਿਮਾਚਲ ਦੀ ਆ, ਇੱਕ ਮੁੰਡਾ ਚੰਡੀਗੜ੍ਹ ਦਾ ਤੇ 3 ਜਣੇ ਪੰਜਾਬ ਨਾਲ ਸੰਬੰਧਿਤ ਸੀ। ਸੋ ਇੰਜ 5 ਜਣਿਆਂ ਦਾ ਜਦੋਂ ਗਰੋਹ ਫੜਿਆ ਜਾਂਦਾ ਤਾਂ ਇਹਨਾਂ 'ਚ ਕੁੜੀ ਤੋਂ ਇਲਾਵਾ ਚਿੱਟਾ ਵੀ ਬਰਾਮਦ ਹੁੰਦਾ ਹੈ। 43 ਗ੍ਰਾਮ 42.99 ਗ੍ਰਾਮ ਕਹਿੰਦੇ, ਤੇ ਉਹ ਤੋਂ ਬਿਨਾਂ ਇੱਕ ਤੱਕੜੀ ਵੀ ਫੜੀ ਜਾਂਦੀ ਹੈ ਜੀ। ਸੋ ਹੁਣ ਉਹ ਕਹਿੰਦੇ ਇਲੈਕਟ੍ਰੋਨਿਕ ਤੱਕੜੀ ਸੀ ਜਿਹਦੇ 'ਚ ਕੇ ਤੇ ਨਸ਼ੇ ਦੀ ਕਹਿੰਦੇ ਹਾਲਤ ਅਜਿਹੀ ਸੀ
ਕਿ ਪੁਲਿਸ ਨੂੰ ਆਪਣੀ ਜਾਣਕਾਰੀ ਵੀ ਤਸੱਲੀਯੋਗ ਨਹੀਂ ਦੇ ਪਾ ਰਹੇ ਸੀ। ਅੱਛਾ। ਸੋ ਫਿਰ ਜਦੋਂ ਜਾਣ ਪਛਾਣ ਸਾਹਮਣੇ ਆਉਂਦੀ ਆ, ਫਿਰ ਉਹਦੇ ਵਿੱਚ ਇਹ ਤੱਥ ਸਾਹਮਣੇ ਆਉਂਦੇ ਨੇ ਕਿ ਬਿਲਕੁਲ ਜੀ ਇਹ ਜਿਹੜੇ ਵਿਅਕਤੀ ਨੇ, ਇਹਨਾਂ ਵਿੱਚ ਇੱਕ ਆਪ ਖੁਦ ਪ੍ਰਕਾਸ਼ ਸਿੰਘ ਲੰਗਾ, ਉਮਰ 36-37 ਸਾਲ ਹੈ, ਗੁਰਦਾਸਪੁਰ ਖੇਤਰ ਨਾਲ ਸੰਬੰਧਿਤ ਹੈ। ਫਿਰ ਇੱਕ ਅਜੇ ਕੁਮਾਰ ਨਾਂ ਦਾ ਜਿਹੜਾ ਪਟਿਆਲੇ ਖੇਤਰ ਨਾਲ ਸੰਬੰਧਿਤ ਹੈ ਤੇ ਪੰਜਾਬ ਪੁਲਿਸ ਵਿੱਚ ਕੰਮ ਕਰਦਾ ਹੈ, 27 ਸਾਲ ਦੀ ਉਮਰ ਹੈ। ਫਿਰ ਸ਼ੁਭਮ ਕੌਸ਼ਲ ਚੰਡੀਗੜ੍ਹ ਨਾਲ ਸੰਬੰਧਿਤ ਹੈ ਤੇ ਉਮਰ ਵੀ ਕਹਿੰਦੇ 22-23 ਸਾਲ ਹੈ। ਫਿਰ ਇੱਕ ਬਲਵਿੰਦਰ ਸਿੰਘ ਹੈ ਤੇ ਇਹ ਵੀ ਮੋਹਾਲੀ ਨਾਲ ਸੰਬੰਧਿਤ ਹੈ, ਉਮਰ ਇਹਦੀ ਵੀ 26 ਸਾਲ ਦੀ ਦੱਸੀ ਜਾ ਰਹੀ ਹੈ। ਸੋ ਇੱਕ ਕੁੜੀ ਫਿਰ ਕਨੌਰ ਖੇਤਰ ਨਾਲ ਹਿਮਾਚਲ ਨਾਲ ਸੰਬੰਧਿਤ ਹੈ, ਅਵਨੀ, 19 ਸਾਲ ਦੀ ਕੁੜੀ ਹੈ ਜੀ। ਸੋ ਹੁਣ ਇਹ ਸਾਰੇ ਫੜੇ ਗਏ ਨੇ ਤੇ ਇਹਨਾਂ ਤੋਂ ਚਿੱਟਾ ਵੀ ਬਰਾਮਦ ਹੋਇਆ ਤੇ ਕਹਿੰਦੇ ਇੱਕ ਤਕੜੀ ਵੀ ਬਰਾਮਦ ਹੋਈ ਹੈ। ਸੋ ਇਸ ਲਈ ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਸੁੱਚਾ ਸਿੰਘ ਲੰਗਾਹ ਦਾ ਮਾੜਾ ਵਕਤ ਅਜੇ ਗੁਜ਼ਰਿਆ ਨਹੀਂ ਹੈ। ਸੋ ਉਹਨਾਂ ਨੂੰ ਲੱਗਿਆ ਸੀਗਾ ਕਿ ਉਸ ਤੋਂ ਬਾਅਦ ਹੁਣ ਮੈਂ ਦੁਬਾਰਾ ਹੋ ਸਕਦਾ, ਚਲੋ ਇਹ ਲੋਕ ਸਭਾ ਚੋਣਾਂ ਨਹੀਂ, ਅਗਲੀ ਵਾਰ ਵਿਧਾਨ ਸਭਾ ਚੋਣਾਂ 'ਚ ਸਹੀ ਮੈਂ ਨਹੀਂ ਤਾਂ ਮੇਰੀ ਅਗਲੀ ਪੀੜ੍ਹੀ, ਪਰ ਅਗਲੀ ਪੀੜ੍ਹੀ ਦੇ ਜਿਹੜੇ ਆ ਚਿਹਰੇ ਮੋਹਰੇ ਨੇ, ਇਸ ਸੁੱਚਾ ਸਿੰਘ ਲੰਗਾਹ ਦੀ ਮੁਸੀਬਤ ਵਧਾ ਦਿੱਤੀ ਹੈ। ਸੋ ਇਸ ਮਸਲੇ ਤੇ ਹੁਣ ਅਕਾਲੀ ਦਲ ਇੱਕ ਵਾਰ ਫਿਰ ਉਹਨਾਂ ਤੋਂ ਕਿਨਾਰਾ ਕਰਦਾ ਨਜ਼ਰ ਆ ਰਿਹਾ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ। ਜੀ ਬਿਲਕੁਲ। ਉਧਰ ਮਾਲਵੇ ਦੇ ਵਿੱਚ ਮਲੂਕਾ ਦੇ 9 ਪੁੱਤ ਨਹੀਂ ਬਣਦੇ ਮੰਨ ਰਹੇ ਤੇ ਇੱਧਰ ਇਸ ਇਲਾਕੇ ਦੇ ਵਿੱਚ ਇੱਕ ਪੁੱਤ ਨੇ ਚੰਨ ਚਾੜਤਾ ਅਕਾਲੀ ਦਲ ਦੇ ਇੱਕ ਲੀਡਰ ਦੇ ਨੇ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਦਿੱਲੀ ਦੀ ਰਾਜਨੀਤੀ ਦੀ। ਈਡੀ ਤੋਂ ਡਰਦੇ ਗਏ ਕਹਿੰਦੇ ਕੇਜਰੀਵਾਲ ਦੇ ਮੰਤਰੀ ਜਾਂ ਫਿਰ ਪਾਰਟੀ ਤੋਂ ਦੁਖੀ ਹੋ ਕੇ? ਦੇਖੋ ਬਿਲਕੁਲ ਜੀ, ਆਮ ਆਦਮੀ ਪਾਰਟੀ ਲਈ ਵੀ ਝਟਕਿਆਂ ਦੇ ਦਿਨ ਚੱਲ ਰਹੇ ਨੇ। ਲਗਾਤਾਰ ਇੱਕ ਤੋਂ ਬਾਅਦ ਇੱਕ ਮੁਸੀਬਤ ਉਹਨਾਂ ਦੀ ਗੱਲ ਪੈਂਦੀ ਜਾ ਰਹੀ ਹੈ। ਹੁਣ ਦਿੱਲੀ 'ਚ ਮੰਤਰੀ ਸੀਗੇ ਸਮਾਜ ਕਲਿਆਣ ਵਿਭਾਗ ਦੇ ਰਾਜਕੁਮਾਰ ਆਨੰਦ, ਉਹਨਾਂ ਨੇ ਅਸਤੀਫਾ ਦਿੱਤਾ ਮੰਤਰੀ ਦੇ ਅਹੁਦੇ ਤੋਂ, ਉਹਨਾਂ ਨੇ ਅਸਤੀਫਾ ਦਿੱਤਾ ਪਾਰਟੀ ਤੋਂ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਛੱਡਤੀ। ਤੇ ਛੱਡਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦੇ ਜੀ ਮੈਂ ਕਿਸੇ ਪਾਸੇ ਆਫਰ ਨਹੀਂ ਆ। ਇਹ ਸ਼ਬਦ ਉਹਨਾਂ ਨੂੰ ਕਿਸੇ ਨੇ ਸਕ੍ਰਿਪਟ 'ਚ ਲਿਖ ਕੇ ਦਿੱਤੇ ਆ, ਠੀਕ ਹੈ, ਬਿਲਕੁਲ, ਜਾਂ ਉਹਨਾਂ ਦੇ ਆਪਣੇ ਅੰਦਰੋਂ ਨਿਕਲ ਰਹੇ ਆ। ਸੋ ਇਸ ਲਈ ਇਸ ਪਹਿਲੂ ਤੇ ਵੀ ਦਿੱਲੀ ਸਭਾ 'ਚ ਚਰਚਾ ਹੈ ਕਿ ਰਾਜਕੁਮਾਰ ਆਨੰਦ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਇਹਦੇ ਮਗਰ ਕਹਿੰਦੇ ਈਡੀ ਲੱਗੀ ਸੀ। ਠੀਕ ਹੈ ਪ੍ਰਵੀਨ ਜੀ, ਰਾਜਕੁਮਾਰ ਆਨੰਦ ਹੋਰਾਂ ਨੇ 2 ਵੱਡੇ ਸਵਾਲ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਤੇ ਉਹਨਾਂ 2 ਵੱਡੇ ਸਵਾਲਾਂ ਦੇ ਹਵਾਲੇ ਨਾਲ ਉਹਨੇ ਅਸਤੀਫਾ ਦਿੱਤਾ। ਪਹਿਲਾ ਸਵਾਲ ਉਹਨਾਂ ਨੇ ਖੜਾ ਕੀਤਾ, ਮੈਂ ਇਸ ਪਾਰਟੀ ਨਾਲ ਇਸ ਲਈ ਜੁੜਿਆ ਸੀਗਾ ਕਿ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ 'ਚੋਂ ਜਨਮੀ ਸੀ ਤੇ ਇਸ ਦਾਅਵੇ ਨਾਲ ਆਈ ਸੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ। ਪਰ ਕਹਿੰਦੇ ਕਿ ਤਾਂ ਖੁਦ ਭ੍ਰਿਸ਼ਟਾਚਾਰ 'ਚ ਸ਼ਾਮਲ ਹੈ, ਇਹ ਤਾਂ ਖੁਦ ਇਸ ਦਲਦਲ ਦੱਸ ਚੁੱਕੀ ਹੈ। ਇਸ ਕਹਿੰਦੇ ਮੈਂ ਨਹੀਂ ਚਾਹੁੰਦਾ ਕਿ ਮੈਂ, ਕਿਉਂਕਿ ਇਹਨਾਂ ਦੀ ਧਰਮ ਪਤਨੀ ਵੀ, ਰਾਜਕੁਮਾਰ ਆਨੰਦ ਦੀ ਧਰਮ ਪਤਨੀ ਵੀ ਐਮਐਲਏ ਰਹਿ ਲਈ ਹੈ, ਜਿਸ ਹਲਕੇ ਤੋਂ ਹੀ ਆਉਂਦੇ ਨੇ, ਉਸ ਹਲਕੇ ਤੋਂ ਆਪ ਐਮਐਲਏ ਨੇ। ਸੋ ਮੰਤਰੀ ਨੇ, ਚੰਗਾ ਥਾਂ ਰੱਖਦੇ ਸੀ ਕੇਜਰੀਵਾਲ ਦੀ ਸਰਕਾਰ ਦੇ ਵਿੱਚ, ਚੰਗੀ ਅਪਰੋਚ ਸੀ। ਸੋ ਉਸ ਦੇ ਬਾਵਜੂਦ ਉਹ ਕਹਿੰਦੇ ਜੀ ਇਹ ਜਦੋਂ ਭ੍ਰਿਸ਼ਟਾਚਾਰ ਦੇ ਲਿਪਤ ਹੁੰਦੀ ਗਈ ਤਾਂ ਮੈਂ ਆਪਣੇ ਆਪ ਨੂੰ ਦੂਰ ਕਰਦਾ ਫੈਸਲਾ ਕੀਤਾ। ਇੱਕ ਤਾਂ ਇਹ ਵੱਡਾ ਸਵਾਲ ਖੜਾ ਕੀਤਾ। ਦੂਜਾ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੇ ਅੰਦਰ ਦਲਿਤ ਭਾਈਚਾਰੇ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ, ਉਹਨਾਂ ਦੀ ਸੁਣਵਾਈ ਨਹੀਂ ਹੈ। ਉਹ ਕਹਿੰਦੇ ਮੈਂ ਇਹ ਮਹਿਸੂਸ ਕਰਦਾ ਕਿ ਇੱਥੇ ਐਮਐਲਏ ਤੇ ਹੋਵੇ ਚਾਹੇ ਐਮਸੀ ਹੋਵੇ, ਜੋ ਐਸਸੀ ਬੀਸੀ ਭਾਈਚਾਰੇ ਚੋਂ ਆਉਂਦਾ ਤਾਂ ਉਹਦੀ ਉਹ ਕਦਰ ਨਹੀਂ ਹੁੰਦੀ। ਇਸ ਲਈ ਕਹਿੰਦੇ ਕਿ ਮੈਂ ਇਹਨਾਂ ਤੋਂ ਦੂਰ ਹੋਣ ਦਾ ਫੈਸਲਾ। ਜਿਹੜਾ ਮਸਲਾ ਦਿੱਲੀ ਦੇ ਵਿੱਚ ਚੱਲ ਰਿਹਾ ਸ਼ਰਾਬ ਘੁਟਾਲੇ ਵਾਲਾ, ਤੇ ਸ਼ਰਾਬ ਘੁਟਾਲੇ ਵਾਲੇ ਮਾਮਲੇ ਨਾਲ ਮਨੀ ਲਾਂਡਰਿੰਗ ਦਾ ਪਹਿਲੂ ਜੁੜਿਆ, ਪੈਸੇ ਦਾ ਲੈਣ ਦੇਣ ਦਾ ਪਹਿਲੂ ਜੁੜਿਆ, ਤੇ ਰਾਜਕੁਮਾਰ ਆਨੰਦ ਹੋਰਾਂ ਦੇ ਘਰੇ ਈਡੀ ਨੇ ਨਵੰਬਰ 2023 ਘੰਟੇ ਛਾਪੇਮਾਰੀ ਚੱਲੀ ਸੀ। ਠੀਕ ਹੈ, ਅੱਛਾ, ਮਤਲਬ 2023 ਦੇ ਨਵੰਬਰ ਮਹੀਨੇ 'ਚ ਈਡੀ ਦੀ ਛਾਪੇਮਾਰੀ ਹੁੰਦੀ ਹੈ ਰਾਜਕੁਮਾਰ ਆਨੰਦ ਦੇ ਘਰੇ। ਸੋ ਇਹਦਾ ਡਰ ਇਹਨਾਂ ਨੂੰ ਬਾਹਰ ਲਿਆਇਆ ਕਿ ਹੁਣ ਇਹ ਉਸ ਕਤਾਰ 'ਚ ਆ ਗਏ ਸੀ ਕਿ ਗ੍ਰਿਫਤਾਰੀ ਤੱਕ ਜਾ ਸਕਦਾ ਸੀ ਮਾਮਲਾ। ਕੀ ਭਾਜਪਾ ਨੇ ਇਹਨਾਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ? ਕੀ ਸੱਚਮੁੱਚ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਤੋਂ ਅੱਕ ਗਏ? ਕਿੰਨੇ ਸਵਾਲ ਖੜੇ ਹੁੰਦੇ ਨੇ ਹੁਣ, ਸੱਚਾਈ ਕੀ ਹੈ? ਜੀ ਫਿਲਹਾਲ ਅਗਲਿਆਂ ਨੇ ਇਹ ਕਹਿ ਕੇ ਜੀ ਕਿਹਾ 2 ਪਹਿਲੂ ਨੇ, ਇਸ ਲਈ ਮੈਂ ਛੱਡ ਰਿਹਾ, ਮੈਨੂੰ ਕਿਸੇ ਪਾਸੇ ਆਫਰ ਨਹੀਂ, ਮੈਂ ਕਿਸੇ ਪਾਸੇ ਨਹੀਂ ਜਾ ਰਿਹਾ, ਪਰ ਮੈਂ ਅਸਤੀਫਾ ਦੇ। ਸੋ ਚਾਹੇ ਇਹ ਆਫਰ ਹੋਵੇ ਚਾਹੇ ਨਾ ਹੋਵੇ। ਪਰ ਵੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਸੀ, ਤਾਂ ਉਹਨਾਂ ਨੇ ਮੁੱਖ ਮੰਤਰੀ ਬਣਦਿਆਂ ਹੀ ਪਹਿਲੀ ਦਿਨ ਇਹ ਕਿਹਾ ਸੀਗਾ ਕਿ ਆਹ ਜਿਹੜਾ ਰੇਤ ਮਾਫੀ ਵਾਲੇ ਨਾ ਮੇਰੇ ਕੋਲ ਨਾ ਆਇਓ। ਹਾਂਜੀ ਕਿਹਾ ਸੀ ਯਾਦ। ਉਸੇ ਦਿਨੇ ਪੰਜਾਬ ਦੇ ਵਿੱਚ ਕਹਿੰਦੇ ਰੇਤ ਮਾਫੀ ਵਾਲਿਆਂ ਨੇ ਮੀਟਿੰਗ ਕਰਕੇ ਕਹੀ ਕਿ ਆਪਾਂ ਨੂੰ ਮੀਟਿੰਗ ਦੀ ਕਾਲ ਆ ਗਈ, ਭਾਈ ਸਦਾ ਆ,
ਸੋ ਉਸੇ ਤਰ੍ਹਾਂ ਰਾਜਕੁਮਾਰ ਆਨੰਦ ਹੋਰਾਂ ਦਾ ਇਹ ਕਹਿਣਾ ਆਫਰ ਨਹੀਂ ਹੈ, ਤਾਂ ਆਫਰ ਦੇ ਤਹਿਤ ਬੋਲ ਰਹੇ ਨੇ, ਜਾਂ ਦੀ ਪਾਰਟੀ ਇੰਨੀ ਭ੍ਰਸ਼ਟ ਹੋ ਗਈ ਹੈ ਕਿ ਛੱਡਣ ਲੱਗੇ। ਇਹ ਦੋਵਾਂ ਚੋਂ ਇੱਕ ਪਹਿਲੂ ਵੱਡਾ ਹੈਗਾ। ਸੋ ਇਸ ਲਈ ਆਮ ਆਦਮੀ ਪਾਰਟੀ ਦੀ, ਰਾਜਕੁਮਾਰ ਆਨੰਦ ਹੋਰੀ ਤਾਂ ਲਾਂਭੇ ਹੋ ਗਏ, ਪਰ ਆਮ ਆਦਮੀ ਪਾਰਟੀ ਦੀ ਮੁਸ਼ਕਿਲ ਹੋਰ ਵੱਧ ਗਈ ਹੈ। ਸੋ ਅਜੇ ਅੰਦਾਜ਼ਾ ਇਹ ਵੀ ਲਾਇਆ ਜਾ ਰਿਹਾ ਕਿ ਹੋਰ ਵਿਕਟਾਂ ਡਿੱਗ ਸਕਦੀਆਂ ਉਹਨਾਂ ਦੀਆਂ ਦਿੱਲੀ ਦੇ ਵਿੱਚ, ਹੋਰ ਮੰਤਰੀ, ਹੋਰ MLA ਸਾਥ ਛੱਡ ਸਕਦੇ। ਸੋ ਲੋਕ ਸਭਾ ਚੋਣਾਂ ਸਿਰ ਤੇ ਨੇ ਤੇ ਸਰਕਾਰ ਦੀ ਬੇਸ਼ੱਕ ਪੰਜਾਬ 'ਚ ਜਿਵੇਂ 92 ਨੇ ਉਵੇਂ ਉੱਥੇ ਵੀ ਬਹੁਤ ਨੇ, ਉਹ ਘਾਟਾ ਨਹੀਂ ਹੈ ਕੋਈ ਅਜੇ, ਜਾਂ ਸਰਕਾਰ ਇੱਕਦਮ ਟੁੱਟ ਲਵੇ ਜਾਂਦਾ ਪਰ ਸਾਰੀ ਖਰੀਦਣੇ ਪੈ ਜਾਣ ਤਾਂ, ਪਰ ਫਿਲਹਾਲ ਮਤਲਬ ਕਿ ਆਮ ਆਦਮੀ ਪਾਸੇ ਆਪਣੇ ਸੁਪਰੀਮੋ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਉਹਨਾਂ ਦੇ ਮੰਤਰੀ ਸੰਤਰੀ ਸਾਥ ਛੱਡਣ ਲੱਗੇ ਨੇ। ਸੋ ਆਮ ਆਦਮੀ ਪਾਰਟੀ ਦੀ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ। ਜੀ ਤੁਹਾਨੂੰ ਯਾਦ ਹੋਣਾ ਆਪਾਂ ਪ੍ਰਵੀਨ ਜੀ, ਇਹਦੇ ਨਾਲ ਇੱਕ ਪਹਿਲੂ ਸੁਪਰੀਮ ਕੋਰਟ ਦਾ ਵੀ ਜੁੜਿਆ ਨਾ, ਕਿ ਅਰਵਿੰਦ ਕੇਜਰੀਵਾਲ ਆਪਣੇ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਤੱਕ ਗਏ ਨੇ। ਹੁਣ ਉਹ ਇਸ ਗੱਲ ਨੂੰ ਲੈ ਕੇ ਕਿ ਮੈਨੂੰ ਹਾਈ ਕੋਰਟ ਚੋਂ ਰਾਹਤ ਨਹੀਂ ਮਿਲੀ, ਉਹਨਾਂ ਨੇ ਪਟੀਸ਼ਨ ਪਾਈ ਸੀ ਨਾ ਕਿ ਮੇਰੀ ਗ੍ਰਿਫਤਾਰੀ ਵੀ ਗੈਰ ਕਾਨੂੰਨੀ ਹੈ ਤੇ ਮੈਨੂੰ ਹਿਰਾਸਤ ਵਿੱਚ ਵੀ ਜਬਰੀ ਰੱਖਿਆ ਜਾ ਰਿਹਾ, ਸਹੀ ਨਹੀਂ। ਸੋ ਉਸ ਮਸਲੇ ਨੂੰ ਲੈ ਕੇ ਉਹ ਹਾਈ ਕੋਰਟ ਗਏ ਸੀ। ਹਾਈ ਕੋਰਟ ਤੋਂ ਜਦੋਂ ਨਹੀਂ ਰਾਹਤ ਮਿਲੀ ਤਾਂ ਸੁਪਰੀਮ ਕੋਰਟ ਦਾ ਰੂਖ ਕੀਤਾ। ਸੁਪਰੀਮ ਕੋਰਟ ਨੇ ਉਹਨਾਂ ਦੀ ਉਸ ਪਟੀਸ਼ਨ ਤੇ ਸੁਣਵਾਈ ਤਾਂ ਤੈਅ ਕਰ ਲਈ, ਪਰ ਤੁਰੰਤ ਸੁਣਵਾਈ ਤੈਅ ਨਹੀਂ ਕੀਤੀ। ਇਸ ਲਈ ਇਹ ਨਹੀਂ ਹੈ ਕਿ ਹੁਣ ਤੁਰੰਤ ਹੋ ਜਾਊਗੀ, ਹੋ ਸਕਦਾ ਸੋਮਵਾਰ ਤੋਂ ਬਾਅਦ ਸ਼ੁਰੂ ਹੋ ਜਾਵੇ। ਸੋ ਫਿਲਹਾਲ ਉਹਨਾਂ ਨੂੰ ਉੱਥੋਂ ਵੀ ਉਵੇਂ ਰਾਹਤ ਨਹੀਂ ਮਿਲੀ ਜਿਵੇਂ ਉਮੀਦ ਕਰਦੇ ਜੀ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਵਾਰੀ ਪਹਿਲਾਂ ਵੀ ਚਰਚਾ ਕੀਤੀ ਸੀ ਸ਼ਰਮਾ ਜੀ, ਕਿ ਕਾਂਗਰਸ ਸਰਕਾਰ ਦੇ ਵਿੱਚ ਇੱਕ ਕੋਈ ਮਿਨਿਸਟਰ ਕੋਲੇ ਆ ਗਿਆ ਐਜੂਕੇਸ਼ਨ ਮਹਿਕਮਾ, ਉਹ 4-5 ਦਿਨ ਸਕੱਤਰੇ ਦੇ ਵਿੱਚ ਕੋਈ ਗਿਆ ਹੀ ਨਹੀਂ, ਪੁੱਛੇ ਨੀ ਮਿਨਿਸਟਰ ਸਾਹਿਬ ਨੂੰ ਤਾਂ ਕਿ ਬਈ ਕੌਣ ਆਇਆ, ਕਿਵੇਂ ਹੈ। ਤੇ ਉਹ ਹਾਂਜੀ, ਉਹ ਕਹਿੰਦੇ ਸੈਕਟਰੀ ਨੂੰ, ਕਹਿੰਦੇ ਕਿਵੇਂ ਆਪਣੇ ਤਾਂ ਸੁੰਨ ਪਸਰੀ ਪਈ ਆ। ਉਹ ਕਹਿੰਦੇ ਜੀ ਫਿਰ ਆਏ ਨਹੀਂ, ਥੋੜਾ ਜਿਹਾ ਬਾਂਹ ਮਰੋੜਨੀ ਪੈਂਦੀ ਹੈ ਜੇ ਗੁਲਦਸਤੇ ਲਿਆਉਣੇ ਆ ਦਫ਼ਤਰ ਦੇ ਵਿੱਚ। ਤਾਂ ਉਹਨਾਂ ਨੇ ਫਿਰ ਪ੍ਰਾਈਵੇਟ ਕਾਲਜਾਂ ਬਾਰੇ ਜਾਰੀ ਕੀਤਾ ਸਰਕੂਲਰ। ਕੁਝ ਘੰਟਿਆਂ ਬਾਅਦ ਰੌਣਕਾਂ ਲੱਗ ਗਈਆਂ। ਉਹ ਸਰਕੂਲਰ ਦਾ ਕੀ ਬਣਿਆ, ਉੱਥੇ ਕੀ ਹੋਇਆ, ਉਹ ਕਿਸੇ ਨੇ ਨਹੀਂ ਪੁੱਛਿਆ ਮੁੜ ਕੇ। ਬਿਲਕੁਲ ਇਹ ਹੈਗਾ ਜੀ। ਨਗਾਰਿਆਂ ਦੀ ਆਵਾਜ਼ ਦੇ ਵਿੱਚ ਪੀਪਣੀਆਂ ਦੀ ਕੌਣ ਸੁਣਦਾ ਹੈ? ਜਦੋਂ ਗੁਲਦਸਤੇ ਆਉਣ ਲੱਗ ਪਏ ਤੇ ਫਿਰ ਸਰਕੂਲਰ ਕਿਹਨੂੰ ਯਾਦ ਰਹਿਣੇ ਆ ਜੀ। ਇਹੀ ਗੱਲ ਹੈ ਜੀ, ਬਿਲਕੁਲ। ਤੇ ਸ਼ਰਮਾ ਜੀ, ਅਫਸਰਸ਼ਾਹੀ ਦੀ ਖਾਸੀ ਚਰਚਾ ਹੈ। ਇੱਕ ਅਫਸਰ ਬੜਾ ਸਰਗਰਮ ਸੀ ਤੇ ਉਹਨੇ ਛਾਪੇਮਾਰੀ ਕੀਤੀ ਕਈ ਥਾਵਾਂ ਤੇ ਪੰਜਾਬ ਦੇ ਵਿੱਚ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਅਫਸਰ ਸ਼ਾਹ ਸਾਹਿਬ ਆ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ, ਫਿਰ ਛੇਤੀ ਮਨ ਫਿੱਕਾ ਪੈ ਗਿਆ, ਚਲੇ ਗਏ। ਪਰ ਇਸ ਬਹਾਨੇ ਅਫਸਰਸ਼ਾਹੀ ਦੀ ਖਾਸੀ ਚਰਚਾ ਹੋ ਗਈ ਪੰਜਾਬ ਦੇ ਵਿੱਚ। ਇੱਕ ਹੋਰ ਅਫਸਰ ਦੀ ਚਰਚਾ ਬੜੀ ਹੈ, ਮਲੂਕਾ ਸਾਹਿਬ ਦੀ ਨੂੰਹ ਦੀ। ਉਹਨਾਂ ਨੇ ਅਸਤੀਫਾ ਜਦੋਂ ਦਾ ਦਿੱਤਾ, ਇੱਕ ਹੋਰ ਅਫਸਰ ਨੇ ਅਸਤੀਫਾ ਦੇ ਦਿੱਤਾ। ਬਿਲਕੁਲ ਇਹ ਵਰਤਾਰਾ ਜਾਰੀ ਹੈ ਪੰਜਾਬ ਦੇ ਵਿੱਚ। ਤੁਸੀਂ ਇਹ ਦੇਖੋ, ਇੱਕ ਅਫਸਰ ਤਾਂ ਪੰਜਾਬ ਦੇ ਵਿੱਚ ਹੁਣ MLA ਨੇ ਤੇ ਉਹ ਨਿੱਤ ਦਿਨ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਕੇ ਰੱਖਦੇ ਨੇ, ਵਿਜੇ ਪ੍ਰਤਾਪਪੁਰੀ। ਹਾਂਜੀ, ਬਿਲਕੁਲ। ਸੋ ਇਸ ਲਈ ਉਹ ਵੀ ਬੜੀ ਉਮੀਦ ਨਾਲ ਆਈ ਸੀਗਾ ਕਿ ਮੈਂ ਕੁਝ ਕਰ ਗੁਜ਼ਰੂੰਗਾ, ਪਰ ਲੋਕਾਂ ਨੂੰ ਵੀ ਬਹੁਤ ਉਮੀਦ ਸੀ ਅਸਕਰ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ। ਪਰ ਉਹ ਕਹਿੰਦੇ ਕਿ ਮੇਰੀ ਹੱਥ ਬੰਨ੍ਹ ਤੇ ਇਸ ਲਈ ਉਹ ਵੀ ਪਾਰਟੀ ਚ ਆ ਕੇ ਨਿਰਾਸ਼ ਨੇ। ਤੇ ਜਿਹੜੇ ਅਫਸਰ ਤੁਸੀਂ ਗੱਲ ਕਰਦੇ ਹੋ, ਉਹ ਤਾਂ ਕੇਜਰੀਵਾਲ ਦੀ ਸਟੇਜ ਤੇ ਚੜ੍ਹਨ ਲਈ ਤਿਆਰ ਸੀ। ਉਹ ਤਾਂ ਕੀ ਘਲਾੜੀਆਂ ਤੇ ਕੀ ਦੁਕਾਨਾਂ ਤੇ ਕੀ ਕੁਛ ਛੱਡਿਆ ਹੀ ਨਹੀਂ ਸੀ, ਛਾਪੇ ਮਾਰ ਬੜੀ ਮਸ਼ਹੂਰੀ ਹੋ ਗਈ ਸੀ ਉਹਦੀ, ਤੇ ਪਰ ਉੱਥੇ ਦਾਲ ਨਹੀਂ ਗਲੀ। ਸੋ ਇਸ ਲਈ ਉਧਰੋਂ ਲਾਂਭੇ ਹੋ ਗਿਆ। ਤੇ ਹੁਣ ਫਿਰ ਪਰਮਪਾਲ ਕੌਰ ਸਿੱਧੂ ਵਾਲੀ ਚਰਚਾ ਆ ਗਈ ਕਿ ਲਓ ਜੀ ਅਸਤੀਫਾ ਦੇ ਤੇ BJP ਜਾਣਾ। ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਸ ਅਸਤੀਫੇ ਤੇ ਸਹੀ ਨਹੀਂ ਪਾਈ ਕਿ ਹੁਣ ਇੱਕ ਨਵਾਂ ਅਸਤੀਫਾ ਚਰਚਾ ਚ ਆ ਗਿਆ ਕਰਨੈਲ ਸਿੰਘ ਹੋਰਾਂ ਦਾ। ਇਹ ਵੀ IAS ਅਧਿਕਾਰੀ ਨੇ ਤੇ ਇਹ IAS ਅਧਿਕਾਰੀ ਪਿਛਲੇ ਦਿਨੀ ਮਤਲਬ ਬਕਾਇਦਾ ਤੌਰ ਤੇ 30 ਜਨਵਰੀ ਤੱਕ ਕਪੂਰਥਲਾ ਦੇ DC ਸੀਗੇ। ਠੀਕ ਹੈ ਜੀ। 30 ਜਨਵਰੀ ਤੱਕ ਇਹਨਾਂ ਕੋਲ ਕਪੂਰਥਲਾ ਦੇ DC ਦਾ ਚਾਰਜ ਸੀ, ਪਰ ਇਹਨਾਂ ਤੋਂ ਉਹ ਚਾਰਜ ਵਾਪਸ ਲੈਣ ਤੋਂ ਬਾਅਦ ਅਜੇ ਤੱਕ ਇਹਨਾਂ ਨੂੰ ਕੋਈ ਦਿੱਤੀ ਹੋਈ ਨਹੀਂ, ਕੀ ਤੈਨਾਤੀ ਨਹੀਂ ਦਿੱਤੀ। ਇੱਕ ਤਰ੍ਹਾਂ ਉਹਨਾਂ ਨੂੰ ਵਿਹਲੇ ਰੱਖੇ ਹੋਏ ਸੀਗੇ। ਸੋ ਜਨਵਰੀ ਤੋਂ ਫਰਵਰੀ ਲੰਘ ਗਿਆ, ਮਾਰਚ ਲੰਘ ਗਿਆ, ਅਪ੍ਰੈਲ ਸ਼ੁਰੂ ਹੋ ਗਿਆ। ਸੋ ਇਸ ਲਈ ਕਹਿੰਦੇ ਕਿ ਉਹ ਨਾਰਾਜ਼ ਵੀ ਸੀ ਤੇ ਨਿਰਾਸ਼ ਵੀ ਸੀ। ਉਹ ਕਹਿੰਦੇ ਜਦੋਂ ਮੇਰੇ ਤੋਂ ਕੰਮ ਹੀ ਨਹੀਂ ਲੈਣਾ ਫਿਰ ਮੈਂ ਕਰਨਾ ਕੀ ਆ। ਸੋ ਵੈਸੇ ਜਿਵੇਂ ਆਪਾਂ ਪਰਮਪਾਲ ਸਿੱਧੂ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਾ 7 ਮਹੀਨੇ ਪਏ ਸੀ ਨਾ, ਤਾਂ 6 ਮਹੀਨੇ ਪਏ ਸੀ ਅਜੇ। ਸਤੰਬਰ 'ਚ ਜਾ ਕੇ ਰਿਟਾਇਰ ਹੋਣਾ ਸੀ ਇਹਨਾਂ ਨੇ ਜੀ। ਸੋ ਉਹਨਾਂ ਨੇ ਅਕਤੂਬਰ 'ਚ ਤਾਂ ਸਤੰਬਰ ਮਹੀਨਾ ਸੀਗਾ ਰਿਟਾਇਰ ਹੋਣ ਦਾ, ਪਰ ਇਹਨਾਂ ਨੇ ਪਹਿਲਾਂ ਹੀ ਹੁਣ ਐਡਵਾਂਸ 'ਚ ਰਿਟਾਇਰਮੈਂਟ ਲਈ ਅਪਲਾਈ ਕਰਤਾ। ਚੀਫ ਸੈਕਟਰੀ ਨੂੰ ਲਿਖ ਕੇ ਭੇਜਤਾ ਕਿ ਮੈਂ ਉਹਦੇ ਤੋਂ ਅਸਤੀਫਾ ਦੇਣਾ ਚਾਹੁੰਦਾ, ਪਰ ਇਹਨਾਂ ਨੇ ਉਸ ਦੇ ਵਿੱਚ ਕੋਈ ਨਾਰਾਜ਼ਗੀ ਦਾ ਪਹਿਲੂ ਨਹੀਂ ਦੱਸਿਆ। ਉਹ 'ਚੋਂ ਇਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਆਪਣੇ ਪਰਿਵਾਰਕ ਮਸਲਿਆਂ ਕਾਰਨ ਪਰਿਵਾਰ ਨੂੰ ਸਮਾਂ ਦੇਣ ਲਈ ਜਾਂ
ਪਰਿਵਾਰਕ ਪਹਿਲੂ ਆਧਾਰ ਤੇ ਰੱਖ ਕੇ ਅਸਤੀਫਾ ਦੇ ਰਿਹਾ। ਮੇਰੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਕਿਸੇ ਨਾਲ ਕੋਈ ਮਨਮੁਟਾਵ ਨਹੀਂ, ਕਿਸੇ ਨਾਲ ਕੋਈ ਮਸਲਾ ਨਹੀਂ, ਔਰ ਮੈਂ ਕਿਸੇ ਰਾਜਨੀਤਿਕ ਪਾਰਟੀ ਦੇ ਸੰਪਰਕ 'ਚ ਨਹੀਂ। ਅੱਛਾ, ਇਹ ਸੋ ਕਦੋਂ ਇਹਨਾਂ ਕਹਿਣਾ ਨੇ ਪਿਆ? ਸਪਸ਼ਟ ਕੀਤਾ, ਮੀਡੀਆ 'ਚ ਵੀ ਇਹਨਾਂ ਨੇ ਇਹੀ ਗੱਲ ਕਹੀ ਆ ਕਿ ਮੇਰੇ ਕਿਸੇ ਪਾਰਟੀ ਨਾਲ ਮੇਰਾ ਕੋਈ ਨਹੀਂ, ਨਾ ਮੈਂ ਕਿਸੇ ਪਾਸੇ ਜਾਣਾ, ਮੈਂ ਸਿਰਫ ਆਪਣੇ ਨਿੱਜੀ ਪਹਿਲੂਆਂ ਕਰਕੇ, ਪਰਿਵਾਰਕ ਮਸਲਿਆਂ ਕਰਕੇ ਅਸਤੀਫਾ ਦੇ ਰਿਹਾ। ਔਰ ਇਹਦੀ ਅਜੇ ਕੋਈ ਚਰਚਾ ਵੀ ਨਹੀਂ ਕਿ ਕਿਸੇ ਧਿਰ ਨਾਲ ਜਾ ਰਹੇ ਨੇ। ਹਾਂ, ਪਰ ਉਹ ਇਸ ਗੱਲੋਂ ਕਹਿੰਦੇ ਨਾਰਾਜ਼ ਜ਼ਰੂਰ ਸੀਗੇ ਕਿ ਮੈਂ ਕੰਮ ਕਰਨ ਵਾਲਾ ਬੰਦਾ, ਮੈਨੂੰ ਕੰਮ ਤੇ ਮੈਨੂੰ ਤੁਸੀਂ ਜਿੱਥੇ ਵੀ ਲਾਉਣਾ ਕਿਤੇ ਲਾ ਦਿਓ। ਜ਼ਰੂਰੀ ਨਹੀਂ ਕਿ ਡੀਸੀਯੂ ਲਾਉਣਾ ਹੈ, ਉਹ ਸੈਕਟਰੀ ਵੀ ਲਾ ਸਕਦੇ ਸੀ, ਕਿਸੇ ਹੋਰ ਵਿਭਾਗ 'ਚ ਵੀ ਲਾ ਸਕਦੇ ਸੀ। ਪਰ ਸਰਕਾਰ ਦੀ ਮਨਸ਼ਾ ਨਹੀਂ ਹੈ ਲਾਉਣ ਦੀ, ਜਾਂ ਸਰਕਾਰ ਇਹਨਾਂ 'ਚ ਵੀ ਕੈਟਾਗਰੀ ਵਾਈਜ਼ ਕਰਕੇ ਰੱਖਦੀ ਹੈ ਕਿ ਇਹ ਬੰਦੇ ਤੋਂ ਕੰਮ ਨਹੀਂ ਲੈਣਾ, ਇਹ ਫਲਾਣੇ ਪਾਰਟੀ ਦੇ ਨੇੜੇ ਸੀ, ਜਾਂ ਉਹਦੇ ਟਾਈਮ ਆਇਆ ਸੀ, ਉਹਦੇ ਟਾਈਮ ਭਰਤੀ ਹੋਇਆ ਸੀ, ਉਹਦੇ ਟਾਈਮ IAS ਬਣਿਆ ਸੀ, ਕੀ ਇਹ ਪਹਿਲੂ ਨੇ। ਸੋ ਫਿਲਹਾਲ ਕਰਨੈਲ ਸਿੰਘ ਹੋਰਾਂ ਦਾ ਅਸਤੀਫਾ ਆਮ ਆਦਮੀ ਪਾਰਟੀ ਦੇ ਲਈ ਇੱਕ ਨਵਾਂ ਚੈਲੰਜ ਹੈ ਕਿ ਅਫਸਰਸ਼ਾਹੀ ਇਹਨਾਂ ਨਾਲ ਕੰਮ ਨਹੀਂ ਕਰ ਪਾ ਰਹੀ, ਜਾਂ ਕੰਮ ਨਹੀਂ ਲੈਣਾ ਆਉਂਦਾ, ਜਾਂ ਅਫਸਰਸ਼ਾਹੀ ਤੋਂ ਨਿਰਾਸ਼ ਹੈ। ਇਹ ਵੀ ਪਹਿਲੂ ਉੱਭਰਦਾ ਜਾ ਰਿਹਾ। ਦੇਖੋ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਸ਼ਰਮਾ ਜੀ ਕਿ ਅਫਸਰਾਂ ਦੇ ਇੰਟਰਸਟ ਹੁੰਦੇ ਨੇ, ਅਫਸਰ ਲੀਡਰਾਂ ਨੂੰ ਫੇਵਰ ਕਰਦੇ ਨੇ ਤੇ ਲੀਡਰ ਅਫਸਰਾਂ ਨੂੰ ਫੇਵਰ ਕਰਦੇ ਨੇ। ਇਹ ਗੱਲ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਪੱਤਰਕਾਰਾਂ ਦੇ ਗਰੁੱਪਾਂ ਦੇ ਵਿੱਚ ਕਿ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ, ਕੰਮ ਅਕਾਲੀਆਂ ਦੇ ਹੁੰਦੇ ਰਹੇ। ਕਾਰਨ ਇਹ ਸੀਗਾ ਕਿ ਜਿਹੜੇ ਅਫਸਰ ਸੀਗੇ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਫੇਵਰ ਕਰਦੇ ਸੀ, ਜਾਂ ਉਹਨਾਂ ਦਾ ਝੁਕਾਅ ਸੀਗਾ ਪ੍ਰਕਾਸ਼ ਸਿੰਘ ਬਾਦਲ ਕਰਨੀ। ਹੁਣ ਕੀ ਹਾਲਾਤ ਨੇ, ਹੁਣ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਬਾਦਲ ਸਾਹਿਬ ਵੀ ਇਸ ਦੁਨੀਆ 'ਚ ਨਹੀਂ ਰਹੇ। ਅਕਾਲੀ ਦਲ ਨੂੰ ਸੱਤਾ ਦੇ ਵਿੱਚੋਂ ਬਾਹਰ ਹੋਇਆ ਵੀ ਕਾਫੀ ਸਮਾਂ ਹੋ ਗਿਆ, ਪਰ ਅਫਸਰਾਂ ਦੀ ਨੇੜਤਾ ਹੁੰਦੀ ਹੈ। ਪਰ ਉਹ ਨੇੜਤਾ ਦੇ ਮਾਇਨੇ ਨਿਕਲਦੇ ਨੇ, ਅਰਥ ਤਾਂ ਨਿਕਲਦੇ ਨੇ ਕਿਉਂਕਿ ਇਹਨਾਂ ਦੇ ਕੰਮਾਂ ਦੇ ਵਿੱਚੋਂ ਝਲਕਾਰਾ ਪੈਂਦਾ। ਬਹੁਤ ਸਾਰੇ ਅਫਸਰ ਆਪਾਂ ਦੇਖੇ ਨਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ, ਨੈਸ਼ਨਲ ਪੋਲਿਟਿਕਸ ਦੇ ਵਿੱਚ, ਉਹ ਛੱਡ ਕੇ ਸਿਆਸਤ ਤੇ ਮਾਫ ਕਰਨਾ ਡਿਊਟੀ ਤੇ ਸਿਆਸਤ 'ਚ ਆ ਗਏ। ਇਹ ਤਾਂ ਜੱਜ ਆ ਗਏ ਸ਼ਰਮਾ ਜੀ, ਅਫਸਰ ਤਾਂ ਛੱਡੋ, ਜੱਜ ਆ ਗਏ। ਤੇ ਕੌਣ ਕਹਿ ਸਕਦਾ ਕਿ ਉਹਨਾਂ ਨੇ ਫਿਰ ਫੈਸਲੇ ਜਿਹੜੇ ਉਹ ਨਿਰਪੱਖ ਲਏ ਹੋਣਗੇ, ਜਿਨ੍ਹਾਂ ਦਾ ਪਹਿਲਾਂ ਹੀ ਇੰਟਰਸਟ ਸੀਗਾ ਉੱਧਰ। ਜੀ, ਅਕਾਲੀਆਂ ਦੀ ਗੱਲ ਤੁਰੀ ਹੈ ਸ਼ਰਮਾ ਜੀ, ਤੇ ਅਕਾਲੀਆਂ ਦੀ ਗੱਲ ਹੀ ਕਰ ਲਈਏ ਆਪਾਂ। 8 ਉਮੀਦਵਾਰਾਂ ਦੀ ਲਿਸਟ ਨੂੰ ਅੰਤਿਮ ਰੂਪ ਦਿੱਤਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਪਾਰਟੀਆਂ ਸਾਰੀਆਂ ਲਗਭਗ ਹੁਣ ਇਸ ਮਸਲੇ ਨੂੰ ਨਿਬੇੜਨਾ ਚਾਹੁੰਦੀਆਂ ਨੇ, ਕਿਉਂਕਿ ਪਹਿਲੇ ਗੇੜ ਦੀਆਂ ਵੋਟਾਂ ਨੂੰ ਹੁਣ ਚੰਦ ਦਿਨ ਰਹਿ ਗਏ ਨੇ, ਤੇ ਉਸ ਤੋਂ ਬਾਅਦ ਲਗਾਤਾਰ ਫਿਰ ਦੜ ਜਦੋਂ ਸ਼ੁਰੂ ਹੋਣਾ ਕੰਮ, ਫਿਰ ਉਹਨੂੰ ਲੱਗਦਾ ਕਿ ਕਿਤੇ ਉਲਝ ਨਾ ਜੀ, ਇਸ ਲਈ ਵੋਟਾਂ ਦਾ ਕੰਮ ਨਿਬੇੜੀਏ। ਕੱਲ ਭਾਜਪਾ ਨੇ ਫਿਰ ਇੱਕ ਸੂਚੀ ਜਾਰੀ ਕੀਤੀ ਹੈ, ਜਿਹਦੇ ਵਿੱਚ ਚੰਡੀਗੜ੍ਹ ਦੀ ਟਿਕਟ ਦੀ ਖਾਸੀ ਚਰਚਾ ਹੈ। ਸੰਜੇ ਟੰਡਨ ਨੂੰ ਟਿਕਟ ਮਿਲੀ ਹੈ, ਲੰਮੇ ਵਕਫੇ ਤੋਂ ਬਾਅਦ ਸਥਾਨਕ ਕਿਸੇ ਲੀਡਰ ਨੂੰ ਟਿਕਟ ਦਿੱਤੀ ਹੈ ਭਾਜਪਾ ਨੇ। ਸੋ ਉਹਦੇ ਪਿੱਛੇ ਮੈਨੂੰ ਇਹ ਵੀ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜਾ ਗੱਠਜੋੜ ਹੈ, ਉਹ ਵੀ ਅਸਰ ਦਿਖਾ ਰਿਹਾ। ਤੇ ਜਿਸ ਕਦਰ ਕਰਨ ਖੇਤ ਤੋਂ ਨਾਰਾਜ਼ਗੀ ਸੀ ਚੰਡੀਗੜ੍ਹ ਦੇ ਲੋਕਾਂ ਦੀ ਵੀ ਤੇ ਪਾਰਟੀ ਦੀ ਵੀ ਖੁਦ, ਸੋ ਇਸ ਨੂੰ ਬਦਲ ਦੇ ਵਿੱਚ ਉਹਨਾਂ ਨੇ ਸੰਜੇ ਟੰਡਨ ਨੂੰ ਚੁਣਿਆ। ਸੋ ਉਧਰ ਕੰਮ ਨਿਬੜ ਗਿਆ। ਇੱਧਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਗੱਲ ਕਹਿ ਰਹੇ ਸੀਗੇ ਕਿ ਬਸ ਅਸੀਂ 16 ਅਪ੍ਰੈਲ ਤੱਕ 2 ਹੋਰ ਉਮੀਦਵਾਰ ਤਾਂ ਐਲਾਨ ਹੀ ਦੇਣੇ ਆ, ਸਾਡਾ ਜਲੰਧਰ ਤੇ ਲੁਧਿਆਣਾ ਅਸੀਂ ਉਮੀਦਵਾਰ ਦੇ ਦੇਣੇ ਆ। ਕਿਉਂਕਿ ਜਲੰਧਰ ਵਾਲੀ ਵੀ ਗੱਲ ਲਗਭਗ ਤੈਅ ਲੱਗ ਰਹੀ ਸੀ ਕਿ ਚੌਧਰੀ ਪਰਿਵਾਰ ਲਓ ਜੀ ਇੱਧਰ ਆਇਆ ਤੇ ਟਿਕਟ ਮਿਲੀ, ਪਰ ਉਹ ਕਿਤੇ ਨਾ ਕਿਤੇ ਕਾਂਗਰਸ ਅਜੇ ਤੱਕ ਉਸ ਨੂੰ ਰੋਕਣ 'ਚ ਕਾਮਯਾਬ ਹੋ ਰਹੀ ਹੈ ਕਿ ਉਹ ਇੱਧਰ ਫਿਲਹਾਲ ਸ਼ਾਮਲ ਨਹੀਂ ਹੋਏ। ਸੋ ਇਸ ਲਈ ਇੱਧਰ ਇਹ ਕਹਿ ਰਹੇ ਨੇ ਕਿ 16 ਤਰੀਕ ਤੱਕ ਅਸੀਂ ਨਿਬੇੜ ਦਾਂਗੇ। ਫਿਰ ਉਹ ਤੋਂ ਬਾਅਦ ਵੀ 2 ਹਲਕੇ ਤਾਂ ਵੀ ਰਹਿ ਜਾਣਗੇ ਇਹਨਾਂ ਦੇ ਨਾ, ਉਹ ਕਿਉਂਕਿ ਇਹਨਾਂ ਨੇ ਅਜੇ ਤੱਕ 8 ਟਿਕਟਾਂ ਪਹਿਲਾਂ ਵਾਲੀਆਂ ਸੀ, 2 ਫਿਰ 10 ਸੀ, 1 ਚਲਾ ਗਿਆ। ਸੋ 9 ਹੀ ਨੇ, ਅਜੇ 4 ਸੀਟਾਂ ਬਾਕੀ ਨੇ। ਸੋ ਇਸ ਲਈ ਇਹਦੇ ਵਿੱਚੋਂ ਹੁਣ ਗੁਰਦਾਸਪੁਰ ਤੇ ਫਿਰੋਜ਼ਪੁਰ ਫਿਰ ਇਹਨਾਂ ਦੀ ਰਹਿ ਜਾਣੀ ਹੈ। ਜੇਕਰ ਇਹ ਲੁਧਿਆਣਾ ਤੇ ਜਲੰਧਰ ਨੂੰ ਪਹਿਲਾਂ ਦਿੰਦੇ ਨੇ ਤੇ ਉਹਦਾ ਇੰਤਜ਼ਾਰ ਰਹੂਗਾ। ਕਾਂਗਰਸ ਹੁਣ ਆਪਾਂ ਇਕੱਲੇ ਗੱਲ ਕਰਕੇ ਹਟਿਆ ਕਿ ਜਿਵੇਂ ਖਾਸ ਕਰ ਪਟਿਆਲਾ, ਜਲੰਧਰ ਤੇ ਲੁਧਿਆਣਾ ਨੂੰ ਲੈ ਕੇ ਪੇਚ ਫਸਿਆ, ਉਸ ਮਾਮਲੇ 'ਚ ਕਾਂਗਰਸ ਹੁਣ ਵਿਸਾਖੀ ਤੱਕ ਜਾ ਸਕਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਾਅਵਾ ਤਾਂ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਕਿ 13 ਇਕੱਠੀਆਂ ਐਲਾਨ ਦਾਂਗੇ, ਪਰ ਕਹਿੰਦੇ ਕਿ ਅਜੇ ਵੀ ਪਤਾ ਨਹੀਂ ਕਿ ਅਜੇ ਵੀ ਕੱਚੀ ਪੱਕੀ ਪਹਿਲਾਂ ਇੱਕ ਸੂਚੀ ਆਵੇ। ਪਰ ਅਕਾਲੀ ਦਲ ਪਹਿਲੀ ਵਾਰ ਹੈ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਇਸ ਵਾਰ ਪਹਿਲੀ ਵਾਰ ਰੁੱਝ ਰਿਹਾ। ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਗੈਰ ਮੌਜੂਦਗੀ ਦੇ ਵਿੱਚ, ਤੇ ਨਹੀਂ ਤਾਂ ਉਹਨਾਂ ਨੂੰ ਮਨਾਣਾ ਪਲੋਸਣਾ ਆਉਂਦਾ ਸੀਗਾ ਲੀਡਰਾਂ ਨੂੰ। ਤੇ ਦੂਸਰਾ ਇਹ ਵੀ ਹੈ ਕਿ ਇਸ ਵਾਰ ਮਿਸ਼ਨ ਲੋਟਸ ਖਾਸਾ ਤੇਜ਼ ਹੈ, ਤੇ ਲੋਕਾਂ ਲਈ, ਪਾਰਟੀ ਲੀਡਰਾਂ ਲਈ, ਵਰਕਰਾਂ ਲਈ ਇੱਕ ਆਪਸ਼ਨ ਖੁੱਲੀ ਹੈ ਕਿ ਇੱਧਰ ਨਹੀਂ ਤਾਂ ਟਿਕਟ ਉੱਧਰ ਮਿਲ ਜੂ। 13 ਡਰ ਲੜ ਰਹੇ ਨੇ ਸਾਰੇ। ਸੋ ਇਸ ਲਈ ਉਹਦੇ ਕੰਨੀ ਵੀ ਸਾਰਾ ਅਕਾਲੀ ਦਲ ਨੂੰ ਫਿਕਰ ਹੈ। ਪਰ ਤਾਂ ਵੀ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ 7-8 ਹਲਕਿਆਂ ਦੇ ਵਿੱਚ ਅਕਾਲੀ ਦਲ ਨੇ ਆਪਣੀ ਸੂਚੀ ਲਗਭਗ ਤੈਅ ਕਰ ਲਈ ਹੈ। ਬਾਕੀਆਂ 'ਚ ਵੀ ਇੱਕ ਦੋ ਨਾਂ ਨੇ, ਉਹਨਾਂ 'ਚੋਂ ਬਣਾਉਣ ਦੀ ਕੋਸ਼ਿਸ਼ ਹੈ। ਜਿਵੇਂ ਕਿ ਮੰਨਿਆ ਜਾ ਰਿਹਾ ਕਿ ਬਠਿੰਡਾ ਸੀਟ ਤੋਂ ਤੈਅ ਹੀ ਹੈ ਕਿ ਹਰਸਿਮਰਤ ਕੌਰ ਬਾਦਲ ਲੜਨਗੇ। ਇਸੇ ਤਰ੍ਹਾਂ ਪਟਿਆਲਾ ਤੈਅ ਹੈ ਕਿ NK ਸ਼ਰਮਾ ਨੂੰ ਟਿਕਟ ਪੱਕੀ ਹੈ, ਜਦੋਂ ਕਿ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਹੀ ਉਮੀਦਵਾਰ ਹੋਣਗੇ। ਇਹ 3 ਹਲਕੇ ਤਾਂ ਲਗਭਗ ਬਿਲਕੁਲ ਸਪਸ਼ਟ ਮੰਨੇ ਜਾ ਰਹੇ। ਇਹ ਤੋਂ ਬਿਨਾਂ ਫਿਰੋਜ਼ਪੁਰ ਸੀਟ ਤੋਂ ਸਾਬਕਾ ਸੰਸਦ ਮੈਂਬਰ ਜਿਹੜੇ ਰਹੇ ਨੇ ਜੋਰਾ ਸਿੰਘ ਮਾਨ ਹੋਰੀ, ਉਹਨਾਂ ਦੇ ਮੁੰਡੇ ਨੋਨੀ ਮਾਨ ਦਾ ਨਾਮ ਕਾਫੀ ਜੋਰਾਂ ਸ਼ੋਰਾਂ ਨਾਲ ਚੱਲਦਾ ਕਿ ਫਿਰੋਜ਼ਪੁਰ ਤੋਂ ਉਹਨੂੰ ਟਿਕਟ ਮਿਲਣੀ ਹੈ। ਤੇ ਜਦੋਂ ਕਿ ਜਲੰਧਰ ਤੋਂ ਵੀ ਲਗਭਗ ਕਹਿੰਦੇ ਫਿਲਹਾਲ ਤਾਂ ਇਹ ਹੈ ਕਿ ਪਵਨ ਟੀਨੂ, ਪਿਛਲੇ ਡਾਕਟਰ ਸਾਹਿਬ ਨੇ ਲੜਾਇਆ ਸੀ, ਇਸ ਵਾਰ ਕਹਿੰਦੇ ਸ਼ਾਇਦ ਪਵਨ ਟੀਨੂ ਜਲੰਧਰ ਤੋਂ ਉਮੀਦਵਾਰ ਹੋਣਗੇ।
ਸੋ ਅਨੰਦਪੁਰ ਸਾਹਿਬ ਹਲਕੇ ਤੋਂ ਪ੍ਰਿੰਸ ਸਿੰਘ ਚੰਦੂਮਾਜਰਾ ਦਲਜੀਤ ਚੀਮਾ ਦੇ ਨਾਮ ਨੂੰ ਲੈ ਕੇ ਖਾਸੀ ਉਲਝਣ ਪਾਰਟੀ ਲਈ ਬਣੀ ਹੋਈ ਆ, ਕਿਉਂਕਿ ਦੋਏ ਦਾਅਵੇਦਾਰ ਨੇ। ਸੋ ਪਰ ਚੰਦੂਮਾਜਰੇ ਹੋਰਾਂ ਨੂੰ ਕਹਿੰਦੇ ਟਿਕਟ ਦੀ ਸੰਭਾਵਨਾ ਜ਼ਿਆਦਾ ਆ ਕਿ ਚੀਮਾ ਸਾਹਿਬ ਕਹਿੰਦੇ ਕਿ ਪਾਰਟੀ ਤੋਂ ਲਾਈਨ ਤੋਂ ਬਾਹਰ ਨਹੀਂ ਜਾਂਦੇ, ਇਸ ਲਈ ਉਹਨਾਂ ਨੂੰ ਮਨਾਉਣਾ ਆਸਾਨ ਹੈ ਅਕਾਲੀ ਦਲ ਹਾਈ ਕਮਾਂਡ ਲਈ। ਸੋ ਇਸੇ ਤਰ੍ਹਾਂ ਕਹਿੰਦੇ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਹੋਰਾਂ ਨੂੰ ਮੋਗਾ ਦਾ ਨਾਮ ਵਿਚਾਰਿਆ ਜਾ ਰਿਹਾ ਹੈ ਨਾ, ਇਹਨਾਂ ਦਾ ਨਾਮ ਵੀ ਫਰੀਦਕੋਟ ਸੀਟ ਤੋਂ ਚਰਚਾ 'ਚ ਹੈ ਕਿ ਰਾਜਵਿੰਦਰ ਸਿੰਘ ਮੋਗਾ ਹੋਰੀ ਫਰੀਦਕੋਟ ਸੀਟ ਤੋਂ ਉਮੀਦਵਾਰ ਹੋ ਸਕਦੇ ਨੇ। ਇਸੇ ਸੀਟ ਤੋਂ ਹਰਪ੍ਰੀਤ ਸਿੰਘ ਕੋਟ ਭਾਈ ਦਾ ਨਾਮ ਵੀ ਚਰਚਾ ਚੱਲ ਰਿਹਾ ਵੈਸੇ, ਹੈ ਨਾ। ਠੀਕ ਹੈ ਜੀ। ਤੇ ਜੇਕਰ ਆਪਾਂ ਗੱਲ ਕਰੀਏ ਸੰਗਰੂਰ, ਇੱਥੇ ਵੀ ਖਾਸਾ ਪੇਚ ਫਸਿਆ, ਆਪਾਂ ਪਹਿਲਾਂ ਵਿਸਤਾਰਤ ਗੱਲ ਕਰ ਚੁੱਕੇ ਹਾਂ। ਪਰਮਿੰਦਰ ਢੀਂਡਸਾ ਸੰਗਰੂਰ ਦੇ ਵਿੱਚ ਕਹਿੰਦੇ ਢੀਂਡਸਾ ਪਰਿਵਾਰ ਨਾਲ ਤੈਅ ਕਰਕੇ ਟਿਕਟ ਤੁਹਾਨੂੰ ਇਹ ਦੇਣੀ ਆ, ਪਰ ਉੱਥੇ ਝੁੰਦਾ ਹੋਰਾਂ ਨੇ, ਇਕਬਾਲ ਸਿੰਘ ਝੁੰਦਾ ਹੋਰਾਂ ਨੇ ਝੰਡਾ ਕੱਢਿਆ ਹੋਇਆ, ਕਹਿੰਦੇ ਨਾ ਐ ਨਹੀਂ ਮੈਂ ਜਾਣ ਦਿੰਦਾ। ਸੋ ਉਹਨਾਂ ਨੂੰ ਮਨਾਉਣਾ ਇਹਨਾਂ ਦੇ ਲਈ ਇੱਕ ਵੱਡਾ ਮਸਲਾ ਹੋਊਗਾ, ਉਹਨਾਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦੇ। ਸੋ ਇਸ ਲਈ ਕਹਿੰਦੇ ਪਹਿਲੇ ਗੇੜੇ 'ਚ 7 ਜਾਂ 8 ਟਿਕਟਾਂ ਅਕਾਲੀ ਦਲ ਐਲਾਨ ਸਕਦਾ ਤੇ ਉਹ 2-3 ਦਿਨਾਂ ਦੇ ਵਿੱਚ ਆ ਸਕਦੀ, ਕਿਉਂਕਿ ਲਗਭਗ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਰਹਿੰਦੀਆਂ ਤੋਂ ਵੀ, ਕਿਉਂਕਿ ਐਕਟੀ ਤੇ ਨਾਲ ਕਿ ਉਹ ਵੀ ਇਹਨਾਂ ਲਈ ਨਵੇਂ ਨੇ ਨਾ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਗੁਰਦਾਸਪੁਰ, ਇਹ ਤਿੰਨੇ ਹਲਕੇ ਬੀਜੇਪੀ ਨਾਲ ਲੜਦੇ ਨੇ। 1998 ਤੋਂ ਬਾਅਦ ਪਹਿਲੀ ਵਾਰ ਹੈ ਕਿ ਹੁਣ ਅਕਾਲੀ ਦਲ ਨੇ ਆਪਣੇ ਉਮੀਦਵਾਰ ਤਾਰਨੇ ਆ। ਸੋ ਉੱਥੋਂ ਵੀ ਉਮੀਦਵਾਰ ਦੀ ਭਾਲ ਇਹਨਾਂ ਲਈ ਇੱਕ ਨਵੀਂ ਜੰਗ ਹੈ ਜੀ। ਜਦੋਂ ਆਪਸ਼ਨਾਂ ਹੋਣ ਨਾ ਤੁਹਾਡੇ ਪਾਰਟੀ ਦੇ ਲੀਡਰਾਂ ਕੋਲੇ, ਉਦੋਂ ਫਿਰ ਉਮੀਦਵਾਰਾਂ ਨੂੰ ਐਲਾਨਣ ਦਾ ਪੇਚ ਹੋਰ ਫਸ ਜਾਂਦਾ, ਕਿਉਂਕਿ ਅੱਗੇ ਤਾਂ ਇਹ ਹੁੰਦਾ ਸੀਗਾ ਕਿ ਗੱਠਜੋੜ ਹੁੰਦਾ ਸੀ, ਕੋਈ ਆਪਸ਼ਨ ਨਹੀਂ ਸੀ ਹੁੰਦੀ। ਕਾਂਗਰਸੀਆਂ 'ਚ ਜਾਂਦੇ ਉੱਧਰ ਤਾਂ ਪਹਿਲਾਂ ਹੀ ਬਹੁਤ ਵੱਡੀ ਹਨੇਰੀ ਆਈ ਹੁੰਦੀ ਹੈ ਕਿ ਰੁੱਸਣ ਲੈਣ ਲੱਗੀ ਹੁੰਦੀ ਹੈ। ਹਾਂਜੀ, ਰੁੱਸਣ ਰਸਾਉਣ ਵਾਲੇ ਉੱਧਰ ਵੀ ਬਥੇਰੇ ਹੁੰਦੇ ਸੀ। ਆਮ ਆਦਮੀ ਪਾਰਟੀ ਨੇ ਆ ਕੇ ਥੋੜ੍ਹੀਆਂ ਜਿਹੀਆਂ ਆਪਸ਼ਨਾਂ ਖੋਲੀਆਂ, ਗੱਲ ਨਹੀਂ ਬਣੀ, ਕਿਉਂਕਿ ਇਹ ਨਵੇਂ ਨੇ, ਉਹ ਪੁਰਾਣੇ ਨੇ, ਉਹਨਾਂ ਨੂੰ ਲੱਗਦਾ ਸਾਨੂੰ ਸਿਆਸਤ ਜ਼ਿਆਦਾ ਆਉਂਦੀ ਹੈ। ਭਾਜਪਾ ਦੇ ਰਾਹ ਖੁੱਲ੍ਹੇ ਨੇ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਹਰ ਰੋਜ਼ ਆਪਾਂ ਇਸ ਗਾਹ ਦੀ ਚਰਚਾ ਕਰਦੇ ਹਾਂ ਕਿ ਕਿਵੇਂ ਗਾਹ ਪਿਆ, ਕਿਵੇਂ ਤੇਜ਼ੀ। ਮੈਂ ਸੋਚ ਰਿਹਾ ਸੀ ਸ਼ਰਮਾ ਜੀ ਕਿ ਇੱਕ ਪਾਸੇ ਉਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ, ਤੁਸੀਂ ਦੱਸਿਆ ਹੰਸਰਾਜ ਹੰਸ, ਤਰਨਜੀਤ ਸਿੰਘ ਸੰਧੂ, ਪ੍ਰਨੀਤ ਕੌਰ, ਇਹਨਾਂ ਸਾਰਿਆਂ ਦਾ ਵਿਰੋਧ ਹੋਇਆ। ਪਰ ਦੇਖੋ ਤੁਸੀਂ ਦੂਜੇ ਪਾਸੇ ਕਿੰਨੀ ਕਾਹਲ ਹੈ ਲੀਡਰਾਂ ਨੂੰ ਭਾਜਪਾ 'ਚ ਜਾਣ ਦੀ। ਬਿਲਕੁਲ, ਤਾਂ ਵੀ ਜਾਣ ਦੀ ਕਾਹਲ ਹੈ। ਕੱਲ ਤਰਨਜੀਤ ਸੰਧੂ ਹੋਰਾਂ ਨੂੰ 22+ ਰੱਖਿਆ ਦਿੱਤੀ ਆ ਅਮਿਤ ਸ਼ਾਹ ਹੋਰਾਂ ਨੇ ਕਿ ਹਾਂਜੀ ਕਿ ਤੁਹਾਨੂੰ ਕਿਸਾਨਾਂ ਦਾ ਘਰਾਓ ਹੋ ਰਿਹਾ, ਤੇ ਕੁਲਦੀਪ ਧਾਲੀਵਾਲ ਕਹਿੰਦਾ ਦੱਸੋ ਜੀ ਕਿ ਕਿਸਾਨਾਂ ਨੂੰ ਡਰ ਲੱਗਦਾ। ਕਹਿੰਦਾ ਫਿਰ ਤੂੰ ਆਪਣੀ ਸੁਰੱਖਿਆ ਛੱਡ ਦੇ ਕੁਲਦੀਪ ਧਾਲੀਵਾਲ ਨੂੰ। ਤਰਨਜੀਤ ਸੰਧੂ ਕਹਿੰਦੇ ਤੂੰ ਕਿਉਂ ਇਹਨਾਂ ਅਮਲਾ ਫਲਾ ਲਈ ਫਿਰਦਾ ਨਾਲ। ਹਾਂਜੀ, ਇਸ ਲਈ ਇਹ ਤਾਨੇ ਮਿਲਣ ਵਾਲਾ ਦੌਰ ਵੀ ਸ਼ੁਰੂ ਹੈ ਜੀ। ਤੇ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਆਪਾਂ ਕੇਜਰੀਵਾਲ ਨਾਲ ਮਾਨ ਦੀ ਮੁਲਾਕਾਤ ਦੇ ਬਾਰੇ, ਕਿਉਂਕਿ ਇਹ ਕਿਆਸਿਆ ਜਾ ਰਿਹਾ ਸੀਗਾ ਕਿ ਮਾਨ ਸਾਹਿਬ ਮੁਲਾਕਾਤ ਕਰਨਗੇ, ਬਹੁਤ ਸਾਰੀਆਂ ਚਰਚਾਵਾਂ ਹੋਣਗੀਆਂ, ਨਵੀਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਉਮੀਦਵਾਰਾਂ ਬਾਰੇ ਜਾਂ ਕਿ ਕੇਜਰੀਵਾਲ ਦੇ ਕੇਸ ਦੇ ਬਾਰੇ, ਜ਼ਮਾਨਤ ਬਾਰੇ, ਬਹੁਤ ਸਾਰੇ ਪਹਿਲੂ ਸੀ ਜਿਨ੍ਹਾਂ ਤੇ ਗੱਲ ਹੋਣੀ ਸੀ, ਪਰ ਕਹਿੰਦੇ ਮੁਲਾਕਾਤ ਰੱਦ ਹੋ ਗਈ ਜੀ। ਹਾਂ ਬਿਲਕੁਲ ਜੀ, ਇਹ ਮੁਲਾਕਾਤ ਰੱਦ ਹੋਣ ਪਿੱਛੇ ਜਿਹੜਾ ਤਿਹਾੜ ਜੇਲ੍ਹ ਦਾ ਪ੍ਰਸ਼ਾਸਨ ਹੈ, ਉਹਨਾਂ ਦੇ ਅਧਿਕਾਰੀ ਹੈ, ਉਹਨਾਂ ਨੇ ਜਿਹੜੀ ਸੂਚਨਾ ਦਿੱਤੀ ਹੈ ਪੰਜਾਬ ਸਰਕਾਰ ਨੂੰ, ਪੰਜਾਬ ਦੇ ਸੀਐਮ ਹਾਊਸ ਨੂੰ, ਉਹ ਦਿੱਤੀ ਹੈ ਸੁਰੱਖਿਆ ਦੇ ਹਵਾਲੇ ਨਾਲ। ਠੀਕ ਹੈ ਕਿ ਸੁਰੱਖਿਆ ਪਹਿਲੂ ਤੋਂ ਅਸੀਂ ਇਹ ਮੁਲਾਕਾਤ ਫਿਲਹਾਲ ਮੁਲਤਵੀ ਕਰਦੇ ਹਾਂ। ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ ਕਿ ਆਪਾਂ ਗੱਲ ਕਰ ਰਹੇ ਸੀਗੇ ਇੱਕ ਦਿਨ ਕਿ ਮੁੱਖ ਮੰਤਰੀ ਦੇ ਸੀਐਮ ਹਾਊਸ ਤੋਂ ਇੱਕ ਚਿੱਠੀ ਜਾਂਦੀ ਹੈ ਤਿਹਾੜ ਜੇਲ੍ਹ ਨੂੰ ਕਿ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ। ਉਧਰੋਂ ਹਾਮੀ ਆਉਂਦੀ ਹੈ ਕਿ ਠੀਕ ਹੈ, ਅਸੀਂ ਮੁਲਾਕਾਤ ਦਾ ਸਮਾਂ ਅਸੀਂ ਦੱਸਾਂਗੇ, ਤਰੀਕ ਅਸੀਂ ਦੇਵਾਂਗੇ ਤੁਹਾਨੂੰ, ਪਰ ਦੱਸ ਦਈਏ ਕਿ ਤੁਹਾਡੀ ਮੁਲਾਕਾਤ VIP ਮੁਲਾਕਾਤ ਨਹੀਂ ਹੋਏਗੀ, ਆਮ ਮੁਲਾਕਾਤ ਹੋਏਗੀ। ਆਮ ਮੁਲਾਕਾਤ ਦਾ ਮਤਲਬ ਹੁੰਦਾ ਕਿ ਜਿਹੜਾ ਤਿਹਾੜ ਜੇਲ੍ਹ ਦੇ ਅੰਦਰ ਹੈ ਵਿਅਕਤੀ, ਚਾਹੇ ਉਹ ਨਿਆਇਕ ਹਿਰਾਸਤ ਚ ਹੈ, ਚਾਹੇ ਉਹ ਜੇਲ੍ਹ ਚ ਹੈ, ਸੋ ਉਸ ਦੇ ਲਈ ਬਕਾਇਦਾ ਤੌਰ ਤੇ ਇੱਕ ਜੰਗਲੇ ਉਸਨੂੰ ਬਿਠਾ ਕੇ ਸਾਹਮਣੇ ਮੁਲਾਕਾਤੀ ਨੂੰ ਦੂਸਰੇ ਪਾਸੇ ਬਿਠਾ ਕੇ ਵਿਚਾਲੇ ਜੰਗਲੇ ਦੀ ਕੰਧ ਹੋਏਗੀ, ਜਾਲੀ ਵਾਲੀ ਕੰਧ ਹੋਏਗੀ, ਉਹਦੇ ਆਰ ਪਾਰ ਬੈਠ ਕੇ ਹੀ ਗੱਲਬਾਤ ਹੋ ਸਕਦੀ। ਸੋ ਇਸ ਹਵਾਲੇ ਨਾਲ ਦੱਸਦਾ ਕਿ ਤੇ ਜੀ ਤੋਂ ਬਾਅਦ ਪੰਜਾਬ ਸਰਕਾਰ ਦੇ ਸੀਐਮ ਹਾਊਸ ਨੇ ਹਾਮੀ ਭਰੀ ਕਿ ਠੀਕ ਹੈ, ਅਸੀਂ ਆਮ ਮੁਲਾਕਾਤ ਨੂੰ ਤਿਆਰ ਹਾਂ, ਸਾਨੂੰ ਸਮਾਂ ਦਿਓ। ਤੇ ਉਸ ਪਹਿਲੂ ਦੇ ਉੱਤੇ ਇਹ ਹੋ ਗਿਆ ਤੇ ਇਸ ਸਭ ਦੇ ਦਰਮਿਆਨ ਸੰਜੇ ਸਿੰਘ ਹੋਰੀ ਜ਼ਮਾਨਤ ਤੇ ਬਾਹਰ ਆ ਗਏ। ਜਦੋਂ ਸੰਜੇ ਸਿੰਘ ਜ਼ਮਾਨਤ ਤੋਂ ਬਾਹਰ ਆਏ ਤਾਂ ਉਹਨਾਂ ਦਾ ਨਾਮ ਵੀ ਇਸ ਸੂਚੀ ਸ਼ਾਮਿਲ ਕਰ ਲਿਆ ਗਿਆ। ਸੋ ਮੁੱਖ ਭਗਵੰਤ ਮਾਨ ਤੇ ਸੰਜੇ ਸਿੰਘ ਹੋਰਾਂ ਨੇ ਇਕੱਠਿਆਂ ਪਹਿਲ ਕੀਤਾ ਸੀ 1 ਵਜੇ ਮੁਲਾਕਾਤ ਕਰਨੀ ਸੀ। ਸਮੇਂ ਅਨੁਸਾਰ ਬੁੱਧਵਾਰ ਨੂੰ 10 ਅਪ੍ਰੈਲ ਨੂੰ ਦੁਪਹਿਰ ਦੇ 1 ਵਜੇ ਮੁਲਾਕਾਤ ਦਾ ਸਮਾਂ ਤੈਅ ਸੀ, ਪਰ ਪਹਿਲਾਂ ਹੀ ਸੁਨੇਹਾ ਪੜ ਗਿਆ ਚੰਡੀਗੜ੍ਹ ਕਿ ਨਹੀਂ ਜੀ, ਇਹ ਮੁਲਾਕਾਤ ਅਜੇ ਨਹੀਂ ਹੋ ਸਕਦੀ ਕਿਉਂਕਿ ਸੁਰੱਖਿਆ ਦਾ ਮਾਮਲਾ ਹੈ, ਇਸ ਲਈ ਅਸੀਂ ਮੁਲਾਕਾਤ ਅਗਲੇ ਸਮੇਂ ਤੱਕ ਲਈ ਮੁਲਤਵੀ ਕਰਦੇ, ਅਗਲੀ ਤਰੀਕ ਸਮਾਂ ਅਸੀਂ ਦੱਸਾਂਗੇ। ਪ੍ਰਵੀਨ ਜੀ, ਸਵਾਲ ਤਾਂ ਇਹ ਹੈ ਕਿ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕਰਨੀ ਸੀ ਕੇਜਰੀਵਾਲ ਦੇ ਨਾਲ, ਤੇ ਆਉਣ ਵਾਲੀ ਜਦੋਂ ਤਰੀਕ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੀ ਹੈ, ਫਿਰ ਸੁਰੱਖਿਆ ਦਾ ਮਾਮਲਾ ਕੀ ਹੈ? ਵਿਅਕਤੀ ਤਾਂ ਉਹੀ ਰਹਿਣਾ, VIP ਤਾਂ ਉਹੀ ਆ। ਸੋ ਕੀ ਸੁਰੱਖਿਆ ਵੱਧ ਲਾਉਣੀ ਹੈ, ਸੁਰੱਖਿਆ ਜਾਂਚ ਕਰਨੀ ਹੈ, ਕੀ ਮਸਲਾ ਸੀ ਜਾਂ ਕੋਈ ਇਹੋ ਜਿਹੀ ਕੋਈ ਜਾਣਕਾਰੀ ਸੀ ਉਸ ਦਿਨ ਦੇ ਲਈ, ਕੀ ਪਹਿਲੂ ਨੇ ਅਜੇ ਸਪਸ਼ਟ ਨਹੀਂ, ਪਰ ਸੁਰੱਖਿਆ ਦਾ ਹਵਾਲਾ ਦੇ ਕੇ ਇਹ ਮੁਲਤਵੀ ਕਰ ਦਿੱਤੀ ਗਈ ਹੈ। ਔਰ ਕੇਜਰੀਵਾਲ ਦੇ ਲਈ ਮਸਲਾ ਇੱਕ ਇਹ ਵੀ ਹੈ ਕਿ
ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨਾਲ ਮਿਲਣਾ, ਉਹ ਮਿਲਣਾ ਦੋ ਪਹਿਲੂ ਨੇ ਕਿ ਇੱਕ ਤਾਂ ਆਮ ਆਦਮੀ ਪਾਰਟੀ ਲੜਾਈ 'ਚ ਕਿਵੇਂ ਅੱਗੇ ਵਧੇ, ਇਹਦੇ ਹੁਕਮ ਲੈਣੇ ਨੇ, ਚੋਣ ਤਾਂ ਕਿਵੇਂ ਕਰੇ, ਇਹ ਰਣਨੀਤੀ ਤੈਅ ਕਰਨੀ ਹੈ। ਤੇ ਪੰਜਾਬ ਦੀਆਂ ਜੇ ਟਿਕਟਾਂ ਫਸਲੇ 4 ਉਹਦੀ ਹਾਮੀ, ਕੇਜਰੀਵਾਲ ਦੀ ਹਾਮੀ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਨਾ। ਇਸ ਲਈ ਇਹ ਮੁਲਾਕਾਤ ਇਸ ਲਈ ਜ਼ਰੂਰੀ ਬਣਦੀ ਹੈ। ਪਰ ਦੂਸਰੇ ਪਾਸੇ ਕੇਜਰੀਵਾਲ ਹੋਰੀ ਕਹਿ ਰਹੇ ਸੀਗੇ ਕਿ ਇਹ ਮਸਲਾ ਤਾਂ ਹੈ ਹੀ ਹੈ ਮੇਰਾ ਸ਼ਰਾਬ ਨੀਤੀ ਦਾ, ਜਿਹੜਾ ਮੇਰੇ ਤੇ ਕੇਸ ਪਾਇਆ ਹੈ ਜਾਂ ਮੈਨੂੰ ਜਿਹਦੇ ਮਾਮਲੇ 'ਚ ਗ੍ਰਿਫਤਾਰ ਕੀਤਾ, ਇਹ ਤੋਂ ਬਿਨਾਂ ਮੇਰੇ ਕੁਝ ਹੋਰ ਕੇਸ ਚੱਲਦੇ ਨੇ, ਉਹਦੇ ਲਈ ਵਕੀਲਾਂ ਨਾਲ ਮੇਰੀ ਰੋਜ਼ ਮੁਲਾਕਾਤ ਤੈਅ ਕਰਾਈ ਜਾਵੇ। ਉਹਦੇ ਉਹਨਾਂ ਨੇ ਪਟੀਸ਼ਨ ਪਾਈ ਸੀ ਅਦਾਲਤ 'ਚ, ਠੀਕ ਹੈ ਜੀ, ਤੇ ਅਦਾਲਤ 'ਚ ਉਹ ਪਟੀਸ਼ਨ ਖਾਰਜ ਹੋ ਗਈ ਉਹਨਾਂ ਦੀ ਕਿ ਮੁਲਾਕਾਤ ਕੋਈ ਨਹੀਂ ਹੋ ਸਕਦੀ ਵਕੀਲਾਂ ਨਾਲ, ਤੁਸੀਂ ਹਫ਼ਤੇ 2 ਦਿਨੇ ਮਿਲ ਸਕਦੇ ਹੋ। ਸੋ ਇਸ ਲਈ ਝਟਕੇ ਕੇਜਰੀਵਾਲ ਨੂੰ ਲਗਾਤਾਰ ਲੱਗੀ ਜਾਂਦੇ ਨੇ। ਉਧਰ ਸੁਪਰੀਮ ਕੋਰਟ 'ਚ ਤੁਰੰਤ ਸੁਣਵਾਈ ਨਹੀਂ ਸ਼ੁਰੂ ਹੋਈ, ਉਧਰ ਇੱਕ ਮੰਤਰੀ ਸਾਥ ਛੱਡ ਗਿਆ, ਹੈ ਨਾ। ਸੋ ਇਹ ਸਾਰੇ ਪਹਿਲੂਆਂ ਤੇ ਆਮ ਆਦਮੀ ਪਾਰਟੀ ਕਾਸੇ ਪਾਸਿਓਂ ਘਿਰੀ ਹੈ। ਇਸ ਦੇ ਵਿਚਾਲੇ ਚੋਣ ਪ੍ਰਚਾਰ ਕਰਨਾ ਉਹਨਾਂ ਦੇ ਲਈ ਲੀਹ ਤੇ ਚੜ੍ਹਨਾ ਬਹੁਤ ਮੁਸ਼ਕਲ ਹੈ। ਤੇ ਭਾਜਪਾ ਜੀ ਦੇ ਕਾਰਨ ਆਪਣੀਆਂ ਇਕੱਠਾਂ ਮਿਲ ਜਾ ਰਹੀ, ਲੈ ਵੀ ਆਪਣੀ ਠੀਕ ਹੈ ਈਡੀ ਆਪਣਾ ਕੰਮ ਕਰੀ ਜਾਂਦੀ ਹੈ। ਹਾਂਜੀ ਬਿਲਕੁਲ, ਦੇਖੋ ਇਹ ਤਾਂ ਹੁਣ ਪੂਰੇ ਵਿਕਟਮ ਬਣੇ ਹੋਏ ਆ ਇਸ ਟਾਈਮ। ਇਸ ਸਮੇਂ ਦੀ ਗੱਲ ਕਰੀਏ ਜੇ, ਉੱਥੇ ਦਿੱਲੀ ਦੇ ਵਿੱਚ ਤਾਂ ਇੱਕ ਮੁਹਿੰਮ ਵੀ ਚਲਾ ਲਈ ਕਿ ਕੇਜਰੀਵਾਲ ਨੂੰ ਰਿਹਾ ਕਰਾਓ, ਪੈਸਾ ਪਤਾ ਨਹੀਂ ਕਿੱਦਾਂ ਦਾ, ਇੱਦਾਂ ਇਸ ਤਰ੍ਹਾਂ ਦਾ ਕੋਈ ਬੈਨਰ ਹੈ ਉਹਦੇ ਨਾਲ। ਤੇ ਪਰ ਹਾਲਾਂਕਿ ਪ੍ਰਭਾਵੀ ਸੀਗੇ 2 ਰਾਜਾਂ ਦੇ ਵਿੱਚ ਹੀ, ਦਿੱਲੀ ਤੇ ਪੰਜਾਬ ਦੇ ਵਿੱਚ। ਤੀਜੇ ਰਾਜ 'ਚ ਤਾਂ ਆ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਜਿਹੜੀਆਂ ਹੁਣ ਚੋਣਾਂ ਲੰਘੀਆਂ। ਪਰ ਇੱਕ ਚਰਚਾ ਨੇ ਕੌਮੀ ਪੱਧਰ ਤੇ ਇੱਕ ਕੇਜਰੀਵਾਲ ਨੂੰ ਰਾਜਨੀਤੀ ਦੇ ਉਸ ਦਾਇਰੇ ਦੇ ਵਿੱਚ ਲਿਆ ਖੜਾ ਕੀਤਾ ਜਿੱਥੇ ਰਾਹੁਲ ਗਾਂਧੀ, ਮਮਤਾ ਬੈਨਰਜੀ, ਨਿਤਿਸ਼ ਕੁਮਾਰ ਦੇ ਨਾਲੋਂ ਇਹਦੀ ਚਰਚਾ ਕੇਜਰੀਵਾਲ ਦੀ ਜ਼ਿਆਦਾ ਹੋ ਰਹੀ ਹੈ। ਖੈਰ ਬਿਲਕੁਲ ਇਹਦੇ ਰਾਜਨੀਤਿਕ ਮਾਇਨੇ ਬਹੁਤ ਗਹਿਰੇ ਨੇ। ਹਾਂਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।